ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 18 नवंबर 2020 5 मगर नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਈਲ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਵਿਊਅਰਸ 2020 ਦਾ ਜਿਹੜਾ ਸਾਲ ਹੈ ਸਿੱਖ ਕੌਮ ਦੀਆਂ ਜਿਹੜੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਵੀ ਹੈ। ਸੋ ਅੱਜ ਸਿੱਖ ਕੌਮ ਇਹਨਾਂ 100 ਸਾਲਾਂ ਦੇ ਵਿੱਚ ਧਾਰਮਿਕ ਤੇ ਸਿਆਸੀ ਗਿਰਾਵਟ ਦਾ ਜਿਹੜਾ ਪੂਰੀ ਤਰ੍ਹਾਂ ਉਹ ਸ਼ਿਕਾਰ ਹੈ। ਸੋ ਇਹ ਦੋਵੇਂ 100 ਸਾਲ ਪੁਰਾਣੀਆਂ ਸਿੱਖ ਸੰਸਥਾਵਾਂ ਸਿੱਖ ਕੌਮ ਨੂੰ ਧਾਰਮਿਕ ਤੇ ਸਿਆਸੀ ਪਿੜ ਵਿੱਚ ਅਗਵਾਈ ਦੇਣ ਵਿੱਚ ਕਿਉਂ ਅਸਫਲ ਰਹੀਆਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਪਹਿਲੇ ਅਹਿਮ ਇਸ਼ੂ ਬਾਰੇ? ਦੇਖੋ ਅੱਜ ਦੇ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕੋਵਿਡ-19 ਦੇ ਹਵਾਲੇ ਨਾਲ ਦੱਸ ਦਈਏ ਕਿ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਇਸ ਦੇ ਵਿੱਚ ਵੀ ਸਿਚੁਏਸ਼ਨ ਕਾਫੀ ਸੀਰੀਅਸ ਹੈ। ਨਿਊਯਾਰਕ ਦੇ ਵਿੱਚ ਜਿਹੜੇ ਸਕੂਲ ਖੋਲ੍ਹੇ ਗਏ ਸਨ ਕੁਛ ਅਰਸਾ ਪਹਿਲਾਂ ਉਹ ਬੰਦ ਕਰ ਦਿੱਤੇ ਗਏ ਨੇ। ਸੋ ਅਸੀਂ ਇਹ ਆਪਣੇ ਦਰਸ਼ਕਾਂ ਨੂੰ ਖਾਸ ਤੌਰ ਤੇ ਜਿੱਥੇ ਜਿੱਥੇ ਵੀ ਕੋਈ ਸਾਡੇ ਵੀਰ ਭੈਣਾਂ ਇਹਨੂੰ ਪ੍ਰੋਗਰਾਮ ਨੂੰ ਦੇਖਦੇ ਨੇ ਐਕਸਟਰਾ ਕੇਅਰ ਬਿਲਕੁਲ ਇhtiyat ਵਰਤਣ ਦੀ ਸਲਾਹ ਦਿੰਦਾ ਹੈ ਕਿਉਂਕਿ ਇਸ ਵੇਲੇ ਜਿਹੜਾ ਬੇਸ਼ੱਕ ਚਰਚਾ ਨਾਲ ਦੀ ਨਾਲ ਵੈਕਸੀਨ ਫਾਈਜ਼ਰ ਵੱਲੋਂ, ਫਿਰ ਇੱਕ ਹੋਰ ਵੱਲੋਂ, ਫਿਰ ਸਪੁਤਨਿਕ, ਹੁਣ ਚਾਈਨਾ ਵੱਲੋਂ ਵੀ ਜਿਹੜਾ ਉਹ ਅੱਗੇ ਆਉਣ ਦੀ ਸੰਭਾਵਨਾ ਹੈ ਔਰ ਇਹਨਾਂ ਦੇ ਕੰਪੀਟੀਸ਼ਨ ਵੀ ਹੋਣਗੇ ਕੌਣ ਕਿੰਨੇ ਦੀ ਚੀਪ ਪ੍ਰੋਡਿਊਸ ਕਰਦਾ ਹੈ। ਪਰ ਇਸ ਸਾਰੇ ਪ੍ਰੋਸੈਸ ਚੋਂ ਜਿਹੜਾ ਇਹ ਦੌਰ ਹੈ ਸੈਕੰਡ ਵੇਵ ਹੈ ਇਸ ਦੇ ਦਾ ਕੋਈ ਰੈਮੇਡੀ ਨਹੀਂ ਨਿਕਲਦੀ ਹੈ। ਔਰ ਈਵਨ ਅਸੀਂ ਭਾਰਤ ਦੇ ਕੰਟੈਕਸਟ ਵੀ ਦੇਖਦੇ ਹਾਂ। ਮੈਂ ਅੱਜ ਹੀ ਦੇਖ ਰਿਹਾ ਸੀ ਵੀ 90 ਲੱਖ ਕੇਸਾਂ ਦਾ ਅੰਕੜਾ ਭਾਰਤ ਦੇ ਵਿੱਚ ਪਾਰ ਹੋ ਗਿਆ ਔਰ 1,30,000 ਤੋਂ ਜ਼ਿਆਦਾ ਮੌਤਾਂ ਨੇ। ਔਰ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਤਾਂ ਜਿਹੜਾ ਥਰਡ ਵੇਵ ਦੀ ਗੱਲ ਵੀ ਹੋ ਰਹੀ ਹੈ। ਸੋ ਅਸੀਂ ਸਾਰਿਆਂ ਦੀ ਸ਼ੁਭ ਕਾਮਨਾਵਾਂ ਵੀ ਕਰਦੇ ਹਾਂ ਚੰਗੀ ਸਿਹਤ ਦੀ ਔਰ ਤੰਦਰੁਸਤੀ ਦੀ। ਦੂਸਰਾ ਪਾਰਟ ਜਿਵੇਂ ਅਸੀਂ ਕੱਲ ਦੱਸਿਆ ਸੀ ਕਿ ਅੱਜ ਸਿੱਖਸ ਫਾਰ ਜਸਟਿਸ ਵੱਲੋਂ ਜਿਹੜਾ ਪੰਜਾਬ ਰੈਫਰੈਂਡਮ ਕਮਿਸ਼ਨ ਹੈ ਉਹਨਾਂ ਵੱਲੋਂ ਵਿਸ਼ੇਸ਼ ਐਲਾਨ ਕੀਤਾ ਜਾਏਗਾ। ਪ੍ਰੋਗਰਾਮ ਸਵੇਰੇ ਠੀਕ 8 ਵਜੇ ਲਾਈਵ ਸ਼ੁਰੂ ਹੋਇਆ ਔਰ ਸਾਡੀ ਟੀਵੀ 84 ਦੇ ਟੀਮ ਨੇ ਵੀ ਯਕੀਨੀ ਬਣਾਇਆ ਕਿ ਸਾਰੇ ਪਲੇਟਫਾਰਮਸ ਦੇ ਉੱਤੇ ਸਾਰੇ ਗੈਜਟਸ ਤੇ ਔਰ ਇਸ ਦੇ ਨਾਲ ਨਾਲ YouTube, Facebook ਤੇ ਵੀ ਲਾਈਵ ਇਹ ਚੱਲਿਆ ਔਰ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਤਾਂ ਪਤਾ ਹੈ, ਜਿਨ੍ਹਾਂ ਨੇ ਨਹੀਂ ਦੇਖਿਆ ਇਹ ਸਾਰਾ YouTube ਤੇ Facebook ਤੇ ਜਾਂ ਸਿੱਖਸ ਫਾਰ ਜਸਟਿਸ ਤੇ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਨੇ। ਸੋ ਉਹਨਾਂ ਨੇ ਇਸ ਨੂੰ ਜੇ ਬਰੀਫ ਚ ਕਹਿਣਾ ਹੋਏ ਤੇ ਜਿਹੜੀ ਵੋਟਾਂ ਸ਼ੁਰੂ ਹੋਣ ਦੀ ਡੇਟ ਹੈ ਕਿ ਜਦੋਂ ਕਿ ਪੋਲ ਹੋਣਗੀਆਂ ਰਜਿਸਟ੍ਰੇਸ਼ਨ ਜਾਰੀ ਰਹੇਗੀ ਉਹ 15 ਅਗਸਤ 2021 ਦਾ ਟਾਈਮ ਦਿੱਤਾ ਹੈ। ਸੋ ਜ਼ਾਹਰ ਹੈ ਵੀ ਜਿਹੜਾ ਨਵੰਬਰ ਦੇ ਵਿੱਚ
ਪੋਲ ਹੋਣ ਦੀ ਗੱਲ ਸੀ ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਜੀ 15 ਅਗਸਤ 2021 ਤੱਕ। ਔਰ ਇਹ ਜਿਹੜਾ 2021 ਹੈ, ਕਿਉਂਕਿ ਜੇ ਅਸੀਂ 47 ਦੇ ਨਾਲ ਦੇਖੀਏ ਤੇ ਫਿਰ ਇਹ 75 ਸਾਲਾ ਸੋ ਕਾਲਡ ਭਾਰਤੀ ਆਜ਼ਾਦੀ ਦੀ ਵਰ੍ਹੇਗੰਢ ਵੀ ਹੈ। ਸੋ ਉਸ ਦੇ ਨਾਲ ਇਸ ਨੂੰ ਜਿਹੜਾ ਹੈ ਉਹ ਜੋੜਿਆ ਗਿਆ। ਜੀ ਪਰ ਇਹ ਮੈਸੇਜ ਹੈ ਕਿ ਇਹ ਸਾਰੇ ਪੀਰੀਅਡ ਦੇ ਵਿੱਚ ਜ਼ਾਹਰ ਹੈ ਕਿ ਇਸ ਵੇਲੇ ਕੋਵਿਡ-19 ਜਦੋਂ ਕਿ ਰੀਸਪਰੈਡ ਹੋ ਰਿਹਾ ਹੈ ਤੇ ਬਾਹਰ ਤਾਂ ਬੂਥ ਬਣ ਨਹੀਂ ਸਕਦੇ। ਸੋ ਇਹ ਵੀ ਉਹਨਾਂ ਨੇ ਕਿਹਾ ਵੀ ਪਹਿਲੀ ਵੋਟ ਯੂਕੇ ਦੇ ਵਿੱਚ ਹੀ ਕਾਸਟ ਹੋਏਗੀ ਲੰਡਨ 'ਚ, ਜੀ ਔਰ 20 ਦੇ ਕਰੀਬ ਜਿੱਥੇ ਸਿੱਖ ਆਬਾਦੀ ਹੈ, ਸਿੱਖ ਵਸੋਂ ਹੈ, ਉਹਨਾਂ ਦੇ ਵਿੱਚ ਪੋਲਿੰਗ ਬੂਥ ਹੋਣਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਜਿਹੜਾ ਸਾਰਿਆਂ ਦੇ ਲਈ ਜਾਣਕਾਰੀ ਭਰਪੂਰ ਇਹ ਸੀ ਬਰੀਫਿੰਗ। ਔਰ ਇਸ ਨੂੰ ਜਿਨ੍ਹਾਂ ਨੇ ਵੀ ਲਾਈਵ ਦੇਖਿਆ, ਕਮੈਂਟ ਕੀਤੇ, ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਦੂਸਰਾ ਪਾਰਟ, ਜਿਵੇਂ ਅਸੀਂ ਸੋਮਵਾਰ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਕਿਵੇਂ ਇਸ ਸੈਚਰਡੇ ਜਿਹੜਾ ਲਾਸਟ ਸੈਚਰਡੇ ਸੀ, ਗੁਰਦੁਆਰਾ ਸਾਹਿਬ ਫਲਸ਼ਿੰਗ ਦੇ ਵਿੱਚ ਖਾਸ ਫੰਕਸ਼ਨ ਜਿਹਦੇ 'ਚ ਨਿਊਯਾਰਕ ਦੀ ਅਸੈਂਬਲੀ ਵੂਮਨ ਔਰ ਉਹਨਾਂ ਦਾ ਬਾਕੀ ਇਲੈਕਟਡ ਆਫੀਸ਼ੀਅਲਸ, ਕੁਝ ਜਿਹੜੇ ਸਿਟੀ ਕੌਂਸਲ ਦੇ ਲਈ ਲੜਨ ਵਾਲੇ ਨੇ ਇਲੈਕਸ਼ਨ ਆਉਣ ਵਾਲੇ ਪੀਰੀਅਡ 'ਚ, ਇਹਨਾਂ ਸਾਰਿਆਂ ਦੀ ਪਾਰਟਿਸਿਪੇਸ਼ਨ ਸੀ, ਜਿਸ ਦੇ ਵਿੱਚ ਨਿਊਯਾਰਕ ਸਟੇਟ ਦੀ ਅਸੈਂਬਲੀ ਵੂਮਨ ਵੱਲੋਂ ਸਾਈਟੇਸ਼ਨ ਦਿੱਤੀ ਗਈ ਗੁਰੂ ਤੇਗ ਬਹਾਦਰ ਸਾਹਿਬ ਨੂੰ, ਜਿਹੜੇ ਹਿਊਮਨ ਰਾਈਟਸ ਦੇ ਰਾਖੇ ਗੁਰੂ ਸਾਹਿਬਾਨ ਵਜੋਂ ਰੈਕਗਨਾਈਜ਼ ਕੀਤਾ ਗਿਆ। ਸੋ ਉਹ ਪ੍ਰੋਗਰਾਮ ਸਾਡੀ ਟੀਮ ਨੇ ਰਿਕਾਰਡ ਕੀਤਾ ਸੀ ਔਰ ਅੱਜ 9:30 ਤੋਂ ਬਾਅਦ ਆਲਮੋਸਟ 2 ਘੰਟੇ ਦਾ ਇਹ ਪ੍ਰੋਗਰਾਮ ਹੈ, ਜਿਹਦੇ 'ਚ ਅੱਧਾ ਹਿੱਸਾ ਉਸ ਦਾ ਪੰਜਾਬੀ 'ਚ ਹੈ। ਔਰ ਜਦੋਂ ਸਾਡੇ ਮਹਿਮਾਨ ਆਉਂਦੇ ਨੇ ਜਿਹੜੇ ਜ਼ਾਹਰ ਹੈ ਇੰਗਲਿਸ਼ ਸਪੀਕਿੰਗ ਐਂਡ ਇੰਗਲਿਸ਼ ਅੰਡਰਸਟੈਂਡਿੰਗ ਨੇ, ਸੋ ਉਹ ਪਾਰਟ ਇੰਗਲਿਸ਼ 'ਚ ਹੈ। ਸੋ ਸਾਡੇ ਦਰਸ਼ਕ 9:30 ਵਜੇ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਨੇ। ਅੱਜ ਅਸੀਂ ਓਪਨਿੰਗ ਵਿਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ, ਜਿਸ ਦੀ ਸਥਾਪਨਾ ਨੂੰ ਦੋਨਾਂ ਹੀ ਸੰਸਥਾਵਾਂ ਦੀ 100 ਵਰ੍ਹੇ ਹੋ ਚੁੱਕੇ ਨੇ, ਇਸ ਨੂੰ ਚੁਣਿਆ ਡਿਸਕਸ਼ਨ ਦੇ ਲਈ, ਕਿਉਂਕਿ ਇਸ ਸੰਬੰਧੀ ਇੱਕ ਖਾਸ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਦੇ ਵਿੱਚ ਹੋਇਆ, ਜਿਹਦੇ 'ਚ ਕਿ ਸਾਰੀਆਂ ਇਹਨਾਂ ਦੀਆਂ ਜ਼ਾਹਰ ਹੈ ਵੀ ਇਹ ਫੰਕਸ਼ਨ ਤਾਂ ਇਵੇਂ ਕਰਕੇ ਪ੍ਰੈਜ਼ੈਂਟ ਕੀਤਾ ਗਿਆ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਕਿਸੇ ਇੱਕ ਧਿਰ ਦੀ ਨਹੀਂ ਹੈ, ਜਾਂ ਅਕਾਲੀ ਦਲ ਜਿਸ ਦਾ 100 ਸਾਲ ਦਾ ਇਤਿਹਾਸ ਹੈ, ਇਹਨੂੰ ਬਣਾਉਣ ਦੇ ਲਈ ਵੀ ਔਰ ਇਹਨਾਂ 100 ਸਾਲਾਂ 'ਚ ਕਿੰਨੀਆਂ ਸ਼ਹੀਦੀਆਂ, ਕੁਰਬਾਨੀਆਂ ਅੱਡ-ਅੱਡ ਮੋਰਚਿਆਂ 'ਚ ਹੋਈਆਂ ਨੇ। ਸੋ ਇਹ ਬਹੁਤ ਵਾਰੀ ਅਸੀਂ ਜਿਹਦੇ ਤੋਂ ਕੋਈ ਆਸ ਹੁੰਦੀ ਹੈ, ਉਹ ਫਿਰ ਜਿੰਨੀ ਆਸ ਦਾ ਗ੍ਰਾਫ ਉੱਪਰ ਜਾਂਦਾ ਉਨੀ ਇੱਕ ਨਿਰਾਸ਼ਤਾ ਵੱਲ ਵੀ ਗੱਲ ਜਾਂਦੀ ਹੈ। ਕਿਉਂਕਿ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਇਹਨਾਂ ਨੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਅਪਾਇੰਟ ਕੀਤੇ ਗਏ, ਜ਼ਾਹਰ ਹੈ ਫੈਸਲਾ ਬਾਡੀ ਸ਼੍ਰੋਮਣੀ ਕਮੇਟੀ ਹੈ ਔਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਜੇਬ 'ਚ ਹੈ, ਅਕਾਲੀ ਦਲ ਬਾਦਲ ਪਿਓ ਪੁੱਤਰ ਦੀ ਜੇਬ 'ਚ ਹੈ। ਸੋ ਇਹਦੇ ਬਾਰੇ ਤਾਂ ਕੋਈ ਭੁਲੇਖਾ ਨਹੀਂ ਹੁੰਦਾ ਵੀ ਕੌਣ ਕਿਹਨੂੰ ਅਪਾਇੰਟ, ਫਿਰ ਵੀ ਜਿਹਨੂੰ ਅਸੀਂ ਕਈ ਵਾਰ ਕਹਿੰਦੇ ਹਾਂ ਵੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਸਾਡੇ ਪੰਜਾਬੀ 'ਚ ਕਹਿਣਗੇ ਕਿ ਜੀ ਜਦੋਂ ਤੱਕ ਸਾਸ ਉਦੋਂ ਤੱਕ ਆਸ, ਕਿ ਵੀ ਜਦੋਂ ਤੱਕ ਸਾਹ ਚੱਲਦੇ ਨੇ ਆਸ ਤਾਂ ਹੁੰਦੀ ਹੈ, ਔਰ ਇਹ ਠੀਕ ਵੀ ਹੈ ਕਾਫੀ ਹੱਦ ਤੱਕ, ਇਹੀ ਸਾਡੀ ਮੋਟੀਵੇਸ਼ਨ ਵੀ ਹੈ। ਪਰ ਅਗੇਨ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਇਹ ਸਾਡੀ ਇੱਕ ਮੂਰਖਤਾ ਦਾ ਐਸਪੈਕਟ ਵੀ ਹੁੰਦਾ ਹੈ ਕਿ ਸਾਨੂੰ ਬੇਸ਼ੱਕ ਨਜ਼ਰ ਆ ਰਿਹਾ ਹੁੰਦਾ ਹੈ ਕਿ ਉਹ ਸਾਰਾ ਦਾਇਰਾਕਾਰ ਕੀ ਹੈ, ਪਰ ਫਿਰ ਵੀ ਸਾਨੂੰ ਲੱਗਦਾ ਹੈ ਵੀ ਸ਼ਾਇਦ ਕੁਝ ਹੋ ਜਾਏ। ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਸ਼ੁਰੂ 'ਚ ਖਾਲਿਸਤਾਨ ਪੱਖੀ ਗੱਲਬਾਤ ਵੀ ਬੈਲੈਂਸਡ ਰਹੀ, ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਵੇਲੇ ਵੀ ਇੱਕ ਚੰਗੀ ਪ੍ਰੈਜੈਂਟੇਸ਼ਨ ਸੀ ਉਸ ਪੱਖ ਤੋਂ, ਔਰ ਹੋਰ ਵੀ ਇਸ਼ੂਜ਼ ਦੇ ਉੱਤੇ ਲੱਗਦਾ ਰਿਹਾ ਕਿ ਵੀ ਇੱਕ ਬੈਲੈਂਸ ਹੈ, ਜਾਂ ਇਹ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲ। ਹਾਲਾਂਕਿ ਟੈਕਨੀਕਲੀ ਅਸੀਂ ਤਾਂ 2015 ਦੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਹੀ ਜਥੇਦਾਰ ਮੰਨਦੇ, ਔਰ ਬੇਸ਼ੱਕ ਇਹ ਵੀ ਇੱਕ ਅਫਸੋਸਨਾਕ ਗੱਲ ਹੈ ਵੀ ਉਹਨਾਂ ਵੱਲੋਂ ਜਿਹੜੇ ਦੂਸਰੇ ਜਥੇਦਾਰ ਔਰ ਖਾਸ ਤੌਰ ਤੇ ਐਕਟਿੰਗ ਦੇ ਤੌਰ ਤੇ ਥਾਪੇ ਗਏ, ਉਹ ਆਪਣੇ ਫਰਜ਼ਾਂ ਨੂੰ ਠੀਕ ਢੰਗ ਨਾਲ ਨਹੀਂ ਨਿਭਾ ਸਕੇ। ਜ਼ਾਹਰ ਹੈ
ਬਲਜੀਤ ਸਿੰਘ ਦਾਦੂਵਾਲ ਉਹ ਹਰਿਆਣਾ ਕਮੇਟੀ ਦੇ ਪ੍ਰਧਾਨ ਬਣਨ ਤੱਕ ਚਲੇ ਗਏ, ਇਧਰੋਂ ਛੱਡ ਗਏ। ਔਰ ਧਿਆਨ ਸਿੰਘ ਮੰਡ ਜਿਹੜੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ, ਉਹਨਾਂ ਦੀ ਬੇਅਦਬੀ ਨੂੰ ਲੈ ਕੇ ਬਰਗਾੜੀ ਮੋਰਚਾ ਲੱਗਿਆ, ਸੋ 7-8 ਮਹੀਨੇ ਦੇ ਮੋਰਚੇ ਬਾਅਦ ਜਿਵੇਂ ਉਹ ਕਲੈਪਸ ਹੋ ਕੇ ਨਿਕਲ ਗਏ ਸਾਰੇ, ਉਹ ਸਾਰਿਆਂ ਨੂੰ ਛੱਡ ਕੇ। ਉਸ ਕ੍ਰੈਡੀਬਿਲਿਟੀ ਦੇ ਟੁੱਟਣ ਦਾ ਵੀ ਇੱਕ ਵਜ੍ਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਬੇਸ਼ੱਕ ਥਾਪੇ ਉਹਨਾਂ ਵੱਲੋਂ ਗਏ ਸੀ, ਪਰ ਸਾਡੀਆਂ ਧਿਰਾਂ ਨੂੰ ਫਿਰ ਵੀ ਲੱਗਣ ਲੱਗ ਜਾਂਦਾ ਹੈ ਵੀ ਸ਼ਾਇਦ ਕੁਝ ਨਿਕਲੇ। ਸੋ ਮੈਂ ਸਮਝਦਾ ਵੀ ਇਹ ਸਮਾਗਮ ਤਾਂ ਪਹਿਲਾਂ ਹੀ ਜਿਵੇਂ ਕਿਸੇ ਹੋਰ ਧਿਰ ਨੂੰ, ਜਿਹੜੀਆਂ ਪੰਥਕ ਧਿਰਾਂ ਹੀ ਨੇ, ਭਾਵੇਂ ਉਹ ਬਾਦਲਾਂ ਦੀ ਸਰਦਾਰੀ ਨੂੰ ਨਹੀਂ ਮੰਨਦੀਆਂ, ਕਿਸੇ ਨੂੰ ਸੱਦਾ ਪੱਤਰ ਵੀ ਨਹੀਂ ਸੀ ਭੇਜਿਆ ਗਿਆ। ਔਰ ਜਿਵੇਂ ਹੁਣ ਤੁਸੀਂ ਸਾਰਾ ਫਾਰਮੈਟ ਪ੍ਰੋਗਰਾਮ ਦਾ ਦੇਖਦੇ ਹੋ, ਪਿਕਚਰਸ ਵੀ ਆਪਣੇ ਆਪ 'ਚ ਦੱਸਦੀਆਂ ਕਿ ਇਹ ਇੱਕ ਬਾਦਲਾਂ ਦੀ ਰੀਹੈਬਿਲਿਟੇਸ਼ਨ ਸਿੱਖ ਕੌਮ 'ਚ ਕਰਨ ਵਾਲਾ ਸ਼ੋਅ ਹੀ ਜਿਹੜਾ ਉਹ ਐਸਟੈਬਲਿਸ਼ ਹੋਇਆ। ਔਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ, ਕਿਉਂਕਿ ਦੇਖੋ ਬੇਸ਼ੱਕ ਐਕਟਿੰਗ ਵੀ ਨੇ, ਇਹ ਵੀ ਪਤਾ ਹੈ ਵੀ ਉੱਥੋਂ ਕੀ ਨਿਕਲਣਾ, ਫਿਰ ਵੀ ਅਕਾਲ ਤਖਤ ਸਾਹਿਬ ਦਾ ਇੰਨਾ ਵੱਡਾ, ਜਦੋਂ ਅਸੀਂ 4 ਸਦੀਆਂ ਦੇ ਇਸ ਤਖਤ ਦੀ ਗੱਲ ਕਰਦੇ ਤੇ ਫਿਰ ਹੋਪ ਜਾਗਦੀ ਹੈ ਕਿ ਭਾਈ ਸ਼ਾਇਦ ਉਹ ਕੋਈ ਇਸ ਕਿਸਮ ਦਾ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣ ਦਾ। ਔਰ ਇਹ ਸਾਰੇ ਪੀਰੀਅਡ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਮਾਮਲਾ, ਉਹਦੇ 'ਚ ਆਲਰੇਡੀ ਦਾਗੀ ਜਥੇਦਾਰ ਕਿ ਕਿਵੇਂ ਉਹਨਾਂ ਨੂੰ ਇਕੱਠੇ ਕਰਕੇ ਬਾਦਲ ਨੇ ਆਪਣੀ ਕੋਠੀ 'ਚ ਸੱਦ ਕੇ ਜਿਵੇਂ ਰਾਮ ਰਹੀਮ ਨੂੰ ਮਾਫੀਨਾਮਾ ਦਵਾਇਆ। ਔਰ ਇਹ ਵੱਖਰੀ ਗੱਲ ਹੈ ਵੀ ਸਿੱਖ ਸੰਗਤ ਦਾ ਇੰਨਾ ਕੁ ਦਬਾਅ ਬਣਿਆ ਕਿ ਵੀ ਉਹ ਉਹਨਾਂ ਨੂੰ ਵਾਪਸ ਲੈਣਾ ਪਿਆ। ਲੇਕਿਨ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਸੀ ਰਹੀਆਂ ਕਿ ਵੀ ਕਿਵੇਂ ਜਿਹੜੇ ਜਥੇਦਾਰ ਨੇ ਉਹ ਜਾ ਕੇ ਇਹਨਾਂ ਦੀ ਕੋਠੀ 'ਚ ਬੈਠ ਕੇ ਇਹਨਾਂ ਦੇ ਹੁਕਮ ਦੀ ਲੈ ਕੇ ਉਹਨਾਂ ਤੋਂ ਤੇ ਫਿਰ ਉਸ ਦੀ ਤਾਮੀਰ ਕਰਦੇ ਨੇ। ਸੋ ਇਸ ਗੱਲ ਨੇ ਬਹੁਤ ਖੌਰਾ ਲਾਇਆ ਸਾਰੇ ਇਸ ਰੈਪੂਟੇਸ਼ਨ ਨੂੰ। ਪਰ ਫਿਰ ਵੀ ਹੁੰਦਾ ਹੈ ਕਿ ਵੀ ਸ਼ਾਇਦ ਇਹ ਜਿਹੜੀ ਹੈ ਕੋਈ ਨਾ ਕੋਈ ਗੱਲ ਨਜ਼ਰ ਆਏ, ਪਰ ਇਸ ਚੋਂ ਸਵਾਏ ਨਿਰਾਸ਼ਤਾ ਦੇ ਕੁਝ ਪੱਲੇ ਨਹੀਂ ਪਿਆ। ਔਰ ਬਹੁਤ ਸਾਰਿਆਂ ਨੇ, ਮੈਂ ਉਹਦੇ ਤੇ ਕਮੈਂਟ ਵੀ ਦੇਖ ਰਿਹਾ ਸੀ, ਹਰਪਾਲ ਸਿੰਘ ਚੀਮਾ ਦਲ ਖਾਲਸਾ ਵੱਲੋਂ ਵੀ ਉਹਨਾਂ ਨੇ ਜਿਹੜੀ ਹੈ ਆਪਣਾ ਕਮੈਂਟ ਕੀਤਾ ਹੈ। ਸੋਸ਼ਲ ਮੀਡੀਆ ਤੇ ਤਾਂ ਹੈ ਹੀ ਹੈ, ਹੋਰ ਵੀ ਬਹੁਤ ਸਾਰੀਆਂ ਸਟੇਟਮੈਂਟਸ ਨੇ। ਔਰ ਅੱਜ ਦੇ ਇਸ ਸਾਰੇ 'ਚ ਐਂ ਲੱਗਿਆ ਵੀ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਦੀ ਢਾਲ ਵੀ ਨੇ ਤੇ ਉਹਨਾਂ ਦੀ ਤਲਵਾਰ ਵੀ ਨੇ। ਇੱਕ ਤਾਂ ਹੁੰਦਾ ਵੀ ਤੁਸੀਂ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਜੀ ਚਲੋ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਤੇ ਇਹਨਾਂ ਨੂੰ ਵੀ ਅਜੇ ਭਾਵੇਂ ਇਹਨਾਂ ਦੀਆਂ ਖਾਮੀਆਂ ਰਹਿਣ ਦਿਓ, ਪਰ ਇਹ ਹੈ ਵੀ ਤੁਸੀਂ ਢਾਲ ਨਾਲ ਵਾਰ ਰੋਕ ਵੀ ਰਹੇ ਹੋ ਤੇ ਉਹਨਾਂ ਦੇ ਵੀ ਹਾਫ ਤੇ ਤੁਸੀਂ ਜਿਹੜਾ ਵਾਰ ਕਰ ਵੀ ਰਹੇ ਹੋ। ਜਿਵੇਂ ਉਹਨਾਂ ਨੇ ਇਸ ਸਾਰੇ ਨੂੰ ਜਿਹੜਾ ਉਹ ਕੀਤਾ, ਮੈਂ ਕਿਉਂਕਿ ਇਸ ਟੌਪਿਕ ਦਾ ਵਿਸ਼ਾ ਵਿਸ਼ਾਲ ਹੈ, ਮੈਂ ਉਹਨੂੰ ਡਾਇਸੈਕਟ ਨਹੀਂ ਕਰਨਾ ਚਾਹੁੰਦਾ ਇੱਕ ਗੱਲ ਨੂੰ, ਪਰ ਅੱਜ ਬਹੁਤ ਸਾਰਿਆਂ ਨੂੰ ਨਿਰਾਸ਼ਤਾ ਹੋਈ ਜਿਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਭਾਵੇਂ ਤਿਲ ਜਿਹੜੇ ਨੇ ਇਹਨਾਂ ਦੇ ਹੀ ਬੀਜੇ ਹੋਏ ਨੇ, ਪਰ ਸ਼ਾਇਦ ਇਹਨਾਂ ਤਿਲਾਂ ਚੋਂ ਤੇਲ ਨਿਕਲ ਆਏ, ਪਰ ਇਹ ਨਹੀਂ ਹੈ। ਇਹ ਤਾਂ ਇੱਕ ਤਿਲ ਹੁੰਦੇ ਨੇ ਜਿਨ੍ਹਾਂ ਚੋਂ ਤੇਲ ਨਿਕਲਦਾ, ਇੱਕ ਉਹ ਨੇ ਕਿ ਵੀ ਜਿਹੜੇ ਬੁਆੜ ਦੇ ਤਿਲ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਕਿ ਜਿਵੇਂ ਬੁਆੜ ਦੇ ਤਿਲ ਖੇਤ ਦੇ ਅੰਦਰ ਸੁੰਝੇ ਹੁੰਦੇ ਨੇ, ਉਹਨਾਂ ਚੋਂ ਕੁਛ ਨਹੀਂ ਨਿਕਲਣਾ ਹੁੰਦਾ। ਸੋ ਇਹ ਬੁਆੜ ਵਾਂਗ ਉਹੀ ਤਿਲ ਸਾਬਤ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਇਸ ਨੂੰ ਮਾਂ ਦੇ ਤੌਰ ਤੇ ਔਰ ਇੱਕ ਜਿਹੜੇ ਉਹਨਾਂ ਦੇ ਕਥਾਵਾਚਕ ਵੀ ਔਰ ਦੂਜੇ ਵੀ ਵਿਚਾਰਕ ਰਣਜੀਤ ਸਿੰਘ ਗੌਹਰ ਔਰ ਉਹਨੂੰ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਰਿਪੀਟ ਕੀਤਾ। ਉਹਨਾਂ ਨੇ ਕਿਹਾ ਜੀ ਕਿ ਸ਼੍ਰੋਮਣੀ ਕਮੇਟੀ ਕਿਉਂਕਿ ਪਹਿਲਾਂ ਹੋਂਦ 'ਚ ਆਈ ਔਰ ਬਾਅਦ 'ਚ ਅਕਾਲੀ ਦਲ ਆਇਆ ਔਰ ਉਹ ਸਾਰੇ ਸਰਕਮਸਟੈਂਸਸ ਨੇ ਕਿ ਵੀ ਕਿਵੇਂ, ਉਹਨੇ ਕਿਹਾ ਜੀ ਇਹ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਮਾਂ ਹੈ। ਸੋ ਜ਼ਾਹਰ ਹੈ, ਚਲੋ ਮੰਨ ਲਿਆ ਵੀ ਮਾਂ ਤੇ ਪੁੱਤਰ ਦਾ ਰਿਸ਼ਤਾ ਹੈ, ਪਰ ਜਿਵੇਂ ਕਿਹਾ ਕਿਸੇ ਜਿਹਨੇ ਐਨਾਲਾਈਜ਼ ਕੀਤਾ, ਉਹਨੇ ਕਿਹਾ ਵੀ ਇਹ ਭੁੱਲ ਗਏ ਕਿ ਵੀ ਜਿਹੜੀ ਮਾਂ ਸੀ ਇਹ ਤਾਂ ਜਿਹੜਾ ਪੁੱਤਰ ਸੀ ਉਹ ਤਾਂ ਪਿਓ ਬਣਿਆ ਹੋਇਆ। ਸੋ ਜ਼ਾਹਰ ਹੈ ਇਸ਼ਾਰਾ ਤਾਂ ਬਾਦਲਾਂ ਵਾਲੀ ਹੈ ਕਿ ਭਾਈ ਜਿੱਥੇ ਇਹ ਸੀ ਕਿ ਸ਼੍ਰੋਮਣੀ ਕਮੇਟੀ ਦਾ ਮਤਲਬ ਇੱਕ ਧਾਰਮਿਕ ਸੰਸਥਾ ਜਿਹੜੀ ਭ੍ਰਸ਼ਟ ਮਹੰਤਾਂ ਤੋਂ ਜਿਹੜਾ ਉਹ ਗੁਰਦੁਆਰੇ ਲਿਬਰੇਟ ਕਰਵਾਉਣ ਦੇ ਲਈ ਹੋਂਦ ਦੇ ਵਿੱਚ ਆਉਣ ਤੋਂ ਪਹਿਲਾਂ, ਜਿਸ ਦਾ ਇੱਕ ਇਤਿਹਾਸ ਹੈ, ਉਹ ਮੋਰਚੇ ਚਾਬੀਆਂ ਦਾ ਮੋਰਚਾ ਹੋਏ, ਗੁਰੂ ਕੇ ਬਾਗ ਦਾ ਮੋਰਚਾ ਹੋਏ, ਸਾਕਾ ਨਨਕਾਣਾ ਸਾਹਿਬ ਹੋਏ, ਸਾਕਾ ਪੰਜਾ ਸਾਹਿਬ ਹੋਏ, ਜੈਤੋ ਦਾ ਮੋਰਚਾ ਹੋਏ। ਸੋ 1920 ਤੋਂ 1925 ਤੱਕ ਜਦੋਂ ਗੁਰਦੁਆਰਾ ਐਕਟ ਹੋਂਦ 'ਚ ਆਉਂਦਾ ਹੈ,
ਸੈਂਕੜਿਆਂ ਸ਼ਹਾਦਤਾਂ, ਹਜ਼ਾਰਾਂ ਗ੍ਰਿਫਤਾਰੀਆਂ, ਕਿੱਥੋਂ ਤੱਕ ਜਿਹੜਾ ਜੇਲ੍ਹਾਂ ਦੀਆਂ ਤੰਗ ਦਸਤੀਆਂ, ਇਸ ਸਭ ਤੋਂ ਬਾਅਦ ਜਿਹੜੀ ਹੋਂਦ ਦੇ ਵਿੱਚ ਆਂਦੀ ਹੈ। ਤੇ ਅੱਜ ਹਾਲਤ ਇਹ ਹੈ ਕਿ ਵੀ ਔਰ ਪਿਛਲੇ ਕਈ ਦਹਾਕਿਆਂ ਤੋਂ, ਹੁਣ ਤਾਂ 2-3 ਦਹਾਕਿਆਂ ਤੋਂ ਹੀ ਤੁਸੀਂ ਕਹਿ ਸਕਦੇ ਹੋ, ਜਦੋਂ ਤੋਂ ਬਾਦਲਾਂ ਦਾ ਜ਼ੋਰ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲਾਂ ਦੇ ਲਿਫਾਫੇ ਚੋਂ ਨਿਕਲਦਾ, ਜਨਰਲ ਹਾਊਸ ਦੀ ਮੀਟਿੰਗ ਹੁੰਦੀ ਹੈ ਔਰ ਉਸ ਤੋਂ ਠੀਕ ਪਹਿਲਾਂ ਜਿਹੜਾ ਇੱਕ ਲਿਫਾਫਾ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ, ਤਾਂ ਉਹਦੇ ਚੋਂ ਉਹ ਇਵੇਂ ਹੀ ਕੱਢਦੇ ਨੇ ਜਿਵੇਂ ਕਿ ਤੁਸੀਂ ਆਪਣਾ ਡਰਾਈਵਰ ਰੱਖਣਾ ਹੁੰਦਾ, ਤੁਸੀਂ ਡਰਾਈਵਰ ਉਹੀ ਰੱਖਦੇ ਹੋ ਜਿਹਨੂੰ ਡਰਾਈਵਿੰਗ ਆਉਂਦੀ ਵੀ ਹੈ ਔਰ ਤੁਹਾਡੇ ਨਾਲ ਉਹ ਤੁਹਾਨੂੰ ਸੇਫ ਵੀ ਰੱਖਦਾ, ਕਿਉਂਕਿ ਉਹਦਾ ਵੀ ਆਪਣਾ ਫਿਊਚਰ ਤੁਹਾਡੇ ਨਾਲ ਹੀ ਜੁੜਿਆ ਹੁੰਦਾ। ਸੋ ਇਹ ਜਿਹੜਾ ਇਹਨਾਂ ਨੇ ਸੱਚਮੁੱਚ ਹੀ, ਜੇ ਤੁਸੀਂ ਸਾਰੇ ਪੀਰੀਅਡ 'ਚ ਕਿਸ ਕਿਸਮ ਦੇ ਪ੍ਰਧਾਨ ਇਹਨਾਂ ਨੇ, ਮੱਕੜ ਜਿਹੜਾ ਟੋੜੇ ਤੋਂ ਬਾਅਦ ਸਭ ਤੋਂ ਜ਼ਿਆਦਾ ਵਕਤ ਵਾਲਾ ਪ੍ਰਧਾਨ ਰਿਹਾ, ਤੇ ਉਹ ਹਮੇਸ਼ਾ ਜਿੱਥੇ ਬਹਿੰਦਾ ਸੀ ਉਹ ਇਹੀ ਕਹਿੰਦਾ ਸੀ ਕਿ ਜੀ ਮੇਰੇ ਵਰਗਾ ਬੰਦਾ ਤਾਂ ਕਿਸੇ ਦਫ਼ਤਰ ਦੀ ਕੁਰਸੀ ਤੇ ਬਹਿਣ ਦੇ ਕਾਬਿਲ ਨਹੀਂ, ਤੇ ਬਾਦਲ ਸਾਹਿਬ ਦੀ ਮਿਹਰਬਾਨੀ ਹੈ ਕਿ ਜਿਸ ਕੁਰਸੀ ਤੇ ਕਦੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ ਬੈਠੇ, ਮੈਨੂੰ ਉਹਦੇ ਤੇ ਬਿਠਾ ਦਿੱਤਾ। ਇਹ ਉਵੇਂ ਹੀ ਸੀ ਜਿਵੇਂ ਗਿਆਨੀ ਜ਼ੈਲ ਸਿੰਘ ਨੂੰ ਜਦੋਂ ਉਹਦੀ ਪ੍ਰਧਾਨਗੀ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਨੋਮੀਨੇਸ਼ਨ ਕੀਤੀ ਕਾਂਗਰਸ ਵਰਕਿੰਗ ਕਮੇਟੀ ਨੇ, ਇੰਦਰਾ ਗਾਂਧੀ ਸੀ ਜ਼ਾਰ ਫੈਸਲਾ ਕਰਨ ਵਾਲੀ, ਤੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਉਹਨੇ, ਕਿਉਂਕਿ ਹੋਮ ਮਿਨਿਸਟਰ ਸੀ ਗਿਆਨੀ ਜ਼ੈਲ ਸਿੰਘ, ਕਿ ਤੇ ਉਹਨੂੰ ਪੱਤਰਕਾਰਾਂ ਨੇ, ਜਰਨਲਿਸਟ ਨੇ ਪੁੱਛਿਆ ਕਿ ਗਿਆਨੀ ਜੀ ਤੁਸੀਂ ਪ੍ਰੈਜ਼ੀਡੈਂਟ ਬਣ ਕੇ ਕੀ ਤੁਹਾਡੀਆਂ ਤਰਜੀਹਾਂ ਨੇ, ਕੀ ਕਰੋਗੇ? ਤੇ ਉਹਨੂੰ ਥੋੜਾ ਜਿਹਾ ਉਰਦੂ ਬੋਲਣ ਦਾ ਸ਼ੌਕ ਸੀ, ਹਿੰਦੀ ਤਾਂ ਉਹਨੂੰ ਉਸ ਕਿਸਮ ਦੀ, ਪੰਜਾਬੀ ਆਈਜ਼ ਹੀ ਹੁੰਦਾ ਸੀ। ਤੇ ਉਹਨੇ ਜਵਾਬ ਦਿੱਤਾ ਕਿ ਵੀ मैं तो नेहरू खानदान का झाड़ू बरदार हूँ और जैसे मैडम इंदिरा जी कहेंगे मैं तो वैसे ही करूँगा। ਹੁਣ ਅਗਲੇ ਦਿਨ ਬਹੁਤ ਸਾਰਿਆਂ ਦਾ ਹੈਡਲਾਈਨ ਸੀ ਕਿ ਅਬ ਇੱਕ ਨਿਆ ਝਾੜੂ ਬਰਦਾਰ ਪ੍ਰਧਾਨ ਰਾਸ਼ਟਰਪਤੀ, ਕਿ ਵੀ ਝਾੜੂ ਬਰਦਾਰ ਤਾਂ ਮਤਲਬ ਝਾੜੂ ਦੇਣ ਵਾਲਾ, ਵੀ ਮੈਂ ਤਾਂ ਇਹਨਾਂ ਦਾ ਝਾੜੂ ਦਿੰਦਾ। ਸੋ ਮੱਕੜ ਵੀ ਇਹੀ ਕਹਿੰਦਾ ਸੀ ਵੀ ਮੈਂ ਤਾਂ ਝਾੜੂ ਹੀ ਦੇਣ ਵਾਲਾ, ਮੇਰੇ ਵਰਗਾ ਬੰਦਾ ਜਿਹੜਾ ਹੂੰ ਕੁਰਸੀ ਤੇ ਨਾ ਕੋਈ ਬਿਠਾਏ, ਮੈਨੂੰ ਇਹ ਬਿਠਾ ਦਿੱਤਾ। ਤੇ ਹੁਣ ਜਿਹੜਾ ਪ੍ਰਧਾਨ ਬਣਾਇਆ ਲੌਂਗੋਵਾਲ, ਇਸ ਦਾ ਤਾਂ ਹਾਲ ਬਿਲਕੁਲ ਹੀ, ਇਹ ਤਾਂ ਉਹ ਗੜਵਈ ਵਾਲਾ ਕੰਮ ਹੀ ਹੈ, ਮਤਲਬ ਔਰ ਬਿਲਕੁਲ ਵੀ ਨਹੀਂ ਹੈ ਕਿ ਵੀ ਕੋਈ ਆਨ ਅਣਖ ਤਾਂ ਦੂਰ ਦੀ ਗੱਲ, ਕੋਈ ਇਸ਼ੂ ਦੀ ਸਮਝ ਹੋਣਾ ਜਾਂ ਦੂਜਾ। ਸੋ ਜ਼ਾਹਰ ਹੈ ਕਿ ਜਿਹੜੀ 100 ਸਾਲ 'ਚ ਜਿਹੜੀ ਸੰਸਥਾ, ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਂਦ 'ਚ ਆਉਣ ਤੋਂ ਲੈ ਕੇ ਪਹਿਲਾਂ ਓਪਨ ਸੈਸ਼ਨ ਦੇ ਵਿੱਚ 1920 'ਚ ਬਣਦੀ ਹੈ, 160 ਮੈਂਬਰ ਦੇ ਕਰੀਬ ਹੁੰਦੇ ਨੇ ਜਿਹੜੇ, ਫਿਰ ਜਦੋਂ ਸਰਕਾਰ ਨਾਲ ਟੱਕਰ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਉਹਨੂੰ ਇਲੀਗਲ ਐਲਾਨ ਦਿੰਦੀ ਹੈ ਬ੍ਰਿਟਿਸ਼ ਸਰਕਾਰ। ਔਰ ਉਸ ਸਾਰੇ ਤੋਂ ਬਾਅਦ ਜਿਹੜਾ ਮੋਰਚਿਆਂ ਦੀ ਸ਼ੁਰੂਆਤ ਹੁੰਦੀ ਹੈ ਇਲੀਗਲ ਸਾਰਿਆਂ ਨੇ। ਜਦੋਂ ਹਕੂਮਤ 1924 ਚ ਮੰਨ ਜਾਂਦੀ ਹੈ, ਗੁਰਦੁਆਰਾ ਐਕਟ ਸਾਹਮਣੇ ਲਿਆਂਦੀ ਹੈ, ਜੈਤੋ ਦਾ ਮੋਰਚਾ ਚੱਲ ਰਿਹਾ ਹੁੰਦਾ ਹੈ, 1925 ਚ ਉਹਨੂੰ ਪ੍ਰੋਪਰਲੀ ਜਿਹੜਾ ਹੈ ਉਹ ਨੋਟੀਫਾਈ ਕੀਤਾ ਜਾਂਦਾ ਉਹਨਾਂ ਦੇ ਜੋ ਵੀ ਗਵਰਨਮੈਂਟ ਗਜ਼ਟ ਚ, ਫਿਰ ਚੋਣਾਂ ਹੁੰਦੀਆਂ ਨੇ। ਸੋ ਉਦੋਂ ਫਿਰ ਪਹਿਲਾਂ ਉਹਦਾ ਨਾਮ ਬੋਰਡ ਰੱਖਿਆ ਜਾਂਦਾ ਕਿਉਂਕਿ ਸ਼੍ਰੋਮਣੀ ਕਮੇਟੀ ਬੈਂਡ ਆਰਗੇਨਾਈਜੇਸ਼ਨ ਸੀ ਬ੍ਰਿਟਿਸ਼ ਵੱਲੋਂ। ਫਿਰ ਉਹਨਾਂ ਨੂੰ ਕਿਹਾ ਜੀ ਤੁਸੀਂ ਪਹਿਲੀ ਜਿਹੜੀ ਤੁਹਾਡੀ ਮੀਟਿੰਗ ਹਾਊਸ ਦੀ ਹੋਏਗੀ ਉਹਦੇ 'ਚ ਤੁਸੀਂ ਉਹਦਾ ਨਾਮ ਬਦਲ ਲਓ। ਸੋ ਉਹਨਾਂ ਨੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ। ਹੁਣ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਜਿਹਦੇ ਕੋਲ 11 ਅਰਬ ਤੋਂ ਜ਼ਿਆਦਾ ਦਾ ਬਜਟ ਹੈ, ਜਿਹਦੇ ਕੋਲ ਸੈਂਕੜਿਆਂ ਖਾਲਸਾ ਕਾਲਜ, ਖਾਲਸਾ ਸਕੂਲ, ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ, ਇੱਕ ਸਾਰਾ ਨੈਟਵਰਕ ਹੈ, 15,000 ਤੋਂ ਜ਼ਿਆਦਾ ਜਿਹਦੇ ਮੁਲਾਜ਼ਮ ਨੇ, ਔਰ ਜਿਨ੍ਹਾਂ ਦੇ ਕੋਲ ਇਹ ਤਾਂ ਉਹ ਨੇ ਜਿਨ੍ਹਾਂ ਨੂੰ ਜਿਹੜੀ ਰਿਕਾਰਡਡ ਨੇ ਕਿਵੇਂ ਕੁਛ ਇਸ ਕਿਸਮ ਦੀਆਂ ਸੰਸਥਾਵਾਂ ਜਿਨ੍ਹਾਂ ਨੂੰ ਇਹਨਾਂ ਨੇ ਨਿੱਜੀ ਟਰਸਟ ਬਣਾ ਕੇ ਕੰਟਰੋਲ ਕੀਤਾ ਹੋਇਆ। ਸੋ ਇੱਕ ਪੂਰਾ ਐਮਪਾਇਰ, ਕੱਲਾ ਇਹੀ ਨਹੀਂ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਅਰਬਾਂ ਦੇ ਬਜਟ ਕਰਕੇ ਜਾਣੀ ਜਾਂਦੀ ਹੈ, ਕਿਉਂਕਿ ਸਿੱਖਾਂ ਦੀ ਸੰਸਥਾ ਹੋਣ ਦੇ ਨਾਤੇ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ, ਇਹ ਸਾਰਾ ਕੰਟਰੋਲ ਇਹਨਾਂ ਦੇ ਕੋਲ ਹੋਣ ਦੇ ਨਾਤੇ ਇਉਂ ਜੇ ਕਿਹਾ ਜਾਏ ਕਿ ਵੀ ਜੇ ਪੰਜਾਬ ਦੇ ਵਿੱਚ ਪੰਜਾਬ ਗਵਰਨਮੈਂਟ ਤੋਂ ਬਾਅਦ ਕੋਈ ਪਾਵਰਫੁਲ ਬਾਡੀ ਮੰਨਿਆ ਜਾਂਦਾ, ਹਾਲਾਂਕਿ ਮੈਂ ਇਹਦੇ ਨਾਲ ਸਹਿਮਤ ਨਹੀਂ, ਜਿਵੇਂ ਅੱਜ ਵੀ ਕਹਿ ਰਹੇ ਸੀ ਕਿ ਜੀ, ਔਰ ਇਹਨੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਜੀ ਇਹ ਸਟੇਟ ਵਿਦਨ ਸਟੇਟ ਹੈ। ਹੁਣ ਇਹ ਕਹਿ ਕੇ ਤੁਸੀਂ ਖੁਦ ਕਹਿ ਰਹੇ ਹੋ ਕਿ ਵੀ ਇੱਕ ਸਟੇਟ ਪਹਿਲੀ ਤਾਂ ਹੈ ਹੀ ਨਹੀਂ ਹੈ। ਪਹਿਲਾਂ ਤਾਂ ਤੁਸੀਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਦੋਂ ਹੋਣੀ ਹੈ ਇਹ ਸਰਕਾਰ ਨੇ ਫੈਸਲਾ ਕਰਨਾ ਹੈ, ਵੋਟਰ ਕਿਹਨੇ ਬਣਨਾ ਹੈ, ਸਿੱਖ ਕੌਣ ਹੈ ਨਹੀਂ ਹੈ ਇਹਨੂੰ ਤੁਹਾਡੀ ਪਾਰਲੀਮੈਂਟ ਪਰਿਭਾਸ਼ਿਤ ਕਰਦੀ ਹੈ। ਫਿਰ ਜਦੋਂ ਚੋਣ ਹੋ ਜਾਂਦੀ ਹੈ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਉਹਨੂੰ ਪ੍ਰੀਜ਼ਾਈਡ ਕਰਦਾ ਹੈ।
ਸੋ ਤੁਸੀਂ ਕਿਹੜੇ ਪਾਸਿਓਂ ਪਾਰਲੀਮੈਂਟ ਉਹਨੂੰ ਕਿਸੇ ਨੇ ਤੋੜ ਦਿੱਤਾ, ਮਿੰਨੀ ਪਾਰਲੀਮੈਂਟ। ਇਹ ਤਾਂ ਇਵੇਂ ਹੀ ਹੈ ਵੀ ਤੁਸੀਂ ਗੁਰਦੁਆਰੇ ਦੇ ਗੋਲਕ ਦੇ ਦੁਆਲੇ ਲੜਦੇ ਰਹੋ ਜਾਂ ਮਾਈਕ ਦੇ ਸਾਹਮਣੇ ਅੱਗੇ ਪਿੱਛੇ ਲੜਦੇ ਰਹੋ। ਤੁਸੀਂ ਇਹ ਭੁੱਲ ਗਏ ਕਿ ਭਾਈ ਤੁਸੀਂ 1849 ਤੱਕ ਇੱਕ ਸੋਵਰਨ ਨੇਸ਼ਨ ਸੀ, ਸੋਵਰਨ ਲੋਕ ਸੀ, ਤੁਹਾਡੀ ਪੋਲੀਟੀਕਲ ਪਾਵਰ ਸੀ। ਔਰ ਅੱਜ ਹਾਲ ਇਹ ਹੈ ਵੀ ਅਸੀਂ ਇਹਨਾਂ ਨੂੰ ਇਹ ਸਾਰਾ ਫਿਕਰ ਇਹ ਪਿਆ ਹੋਇਆ, ਔਰ ਹੁਣ ਵੀ ਜਿਹੜਾ ਅੱਜ ਦਾ ਉਹਨਾਂ ਦਾ ਸਾਰਾ ਸੀ ਕਿ ਜੀ ਇਹ ਸਾਜ਼ਿਸ਼ਾਂ ਦਿੱਲੀ ਸਰਕਾਰ ਕਰ ਰਹੀ ਹੈ, ਇਹ ਸਾਡੀ ਜਿਹੜੀ ਹੈ ਉਹਨੂੰ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੇ ਨੇ। ਜਦ ਇਹਨਾਂ ਨੂੰ ਇਹ ਹੈ ਹੀ ਨਹੀਂ ਹੈ ਕਿ ਭਾਈ ਇਹ ਸਾਰੇ ਪੀਰੀਅਡ 'ਚ ਲੱਖਾਂ ਸ਼ਹਾਦਤਾਂ ਇਹਨਾਂ 4 ਦਹਾਈਆਂ 'ਚ ਹੋਈਆਂ, ਔਰ ਜਿਹੜੇ ਮੈਂ ਇਹਨਾਂ ਦੇ ਮਤੇ ਵੀ ਦੇਖ ਰਿਹਾ ਅੱਜ ਦੇ, ਉਹਨਾਂ ਦੇ ਵਿੱਚ ਕੋਈ ਤੁਹਾਨੂੰ ਲੈ ਦੇ ਕੇ ਉਹੀ ਹੈ ਕਿ ਭਾਈ ਇਹ ਸਾਡਾ ਜੱਫਾ ਨਾ ਕਿਤੇ ਟੁੱਟ ਜਾਏ। ਤੇ ਜਿਨ੍ਹਾਂ ਦੇ ਨਾਲ ਜੱਫਾ ਪਾਇਆ ਹੋਇਆ ਸੀ, ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਸਾਡਾ ਸ਼੍ਰੋਮਣੀ ਕਮੇਟੀ ਦਾ ਪੁੱਤਰ ਹੈ ਅਕਾਲੀ ਦਲ, ਐਕਚੁਅਲੀ ਜਿਹੜਾ ਤੁਹਾਡਾ ਪਿਓ ਬਣਿਆ ਹੋਇਆ ਹੁਣ, ਕਿਉਂਕਿ ਬਾਦਲ ਪਿਓ ਪੁੱਤਰ ਹੀ ਉਹਨੂੰ ਰਨ ਕਰਦੇ ਨੇ, ਉਹ ਤਾਂ ਜਿਨ੍ਹਾਂ ਨਾਲ ਜੱਫੀ ਹੈ ਤਾਂ ਅੱਜ ਤੁਸੀਂ ਕਹਿ ਰਹੇ ਹੋ ਤੋੜਨਾ ਚਾਹੁੰਦੇ ਨੇ। ਅੱਧੀ ਸਦੀ ਤੋਂ ਉਹਨਾਂ ਨੂੰ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ ਬਣਾਇਆ ਹੋਇਆ ਤੁਸੀਂ। ਤੁਹਾਡੀ ਇਸ ਸ਼੍ਰੋਮਣੀ ਕਮੇਟੀ ਨੇ 1999 ਦੇ 300 ਸਾਲਾ ਸਮਾਗਮਾਂ ਦੇ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਖਾਕੀ ਨਿੱਕਰਾਂ ਪਵਾ ਕੇ RSS ਦੀ ਪਰੇਡ ਕਰਵਾਈ ਹੈ। ਪੰਜਾਬ ਭਰ ਦੇ ਵਿੱਚ ਤੁਹਾਡੀ ਕਿੰਨੀ ਵਾਰੀ 5 ਵਾਰ ਮੁੱਖ ਮੰਤਰੀ ਬਣਿਆ, 3 ਵਾਰ ਤਾਂ ਪਿਛਲੇ ਪੀਰੀਅਡ 'ਚ ਪੋਸਟ 84 ਬਣਿਆ। ਕਿਵੇਂ RSS ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਲਵਾਈਆਂ, ਪਿੰਡਾਂ ਦੇ ਵਿੱਚ ਕਿਵੇਂ ਤੇਜ਼ੀ ਦੇ ਨਾਲ ਇਹਨਾਂ ਦਾ ਫੈਲਾਅ ਹੋਇਆ, ਕਿਉਂਕਿ ਹੁਣ ਤੁਹਾਡੇ ਕੋਲ ਨਹੀਂ ਰਿਹਾ ਉਹ ਜੋ ਮੰਗਦੇ ਨੇ ਵੀ ਡਿਲੀਵਰ ਕਰੋ, ਜਾਂ ਉਹ ਸਿੱਧੇ ਤੌਰ ਤੇ ਖੁਦ ਪੰਜਾਬ 'ਚ ਆਉਣਾ ਚਾਹੁੰਦੇ ਨੇ। ਤੇ ਅਜੇ ਵੀ ਤੁਹਾਨੂੰ ਬਾਦਲ ਪਿਓ ਪੁੱਤਰ ਜਾਂ ਉਹ ਜਿਹੜੀ ਅਚਾਰ ਚਟਣੀ ਮੰਤਰੀ ਰਹੀ ਹੈ ਉਹਦੇ ਮੂੰਹੋਂ ਤੁਹਾਨੂੰ ਕੁਝ ਨਹੀਂ ਮਿਲੇਗਾ ਸੁਣਨ ਨੂੰ ਖਿਲਾਫ। ਉਹ ਇਹਨੂੰ ਅੱਗੇ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਭਾਈ ਤੂੰ ਕਿਆ ਉਹ ਲੱਗਾ ਹੋਇਆ ਹੈ ਕਿ ਜੀ ਇਹ EVM ਮਸ਼ੀਨਾਂ 'ਚੋਂ ਨਿਕਲੀ ਸਰਕਾਰ। ਉਹ EVM ਮਸ਼ੀਨਾਂ 'ਚੋਂ ਤਾਂ ਫਿਰ ਤੁਸੀਂ ਵੀ ਨਿਕਲੇ ਸੀਗੇ। ਹੁਣ 3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਤੱਕ ਹਰਸਿਮਰਤ ਕੌਰ ਵੀ ਉਸੇ EVM 'ਚੋਂ ਨਿਕਲ ਕੇ ਮਿਨਿਸਟਰ ਬਣੀ ਹੋਈ ਸੀ। ਸੋ ਮਤਲਬ ਇਹ ਹੈ ਕਿ ਜਿਹੜਾ ਪੋਲੀਟੀਕਲ ਟਾਰਗੇਟ ਆਪਣੀ ਸੌਦੇਬਾਜ਼ੀ ਦੇ ਲਈ ਜਾਣਾ, ਇਹਨਾਂ ਨੇ ਫਿਰ ਵਾਪਸ ਉੱਥੇ ਹੀ ਹੈ ਬਾਦਲਾਂ ਨੇ। ਪਰ ਇਹ ਦੇਖ ਰਹੇ ਨੇ, ਆਪਣਾ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਦੱਸਣ ਦੇ ਲਈ ਕਿ ਜੀ ਨਹੀਂ ਅਸੀਂ ਤਾਂ ਫਿਰ ਇਵੇਂ ਕਰ ਦਿਆਂਗੇ, ਅਸੀਂ ਤਾਂ ਫਿਰ ਜਿਹੜਾ ਉਹ ਵਾਪਸ ਆ। ਜਿਵੇਂ ਅਮਰਿੰਦਰ ਆਪਣੀ ਯੂਜ਼ਫੁਲਨੈਸ ਵਧਾਉਣ ਦੇ ਲਈ ਕਿਸਾਨਾਂ ਦੀ ਗੱਲ ਕਰਦੇ, ਕਹਿੰਦੇ ਜੀ ਆ ਜਾਏਗਾ ਵਾਪਸ, ਅੱਤਵਾਦ ਵਾਪਸ ਆ ਜਾਏਗਾ, ਮਿਲੀਟੈਂਸੀ ਆ ਜਾਏਗੀ, ISI ਰਿਕਰੂਟ ਕਰੇਗੀ। ਸੋ ਇਹ ਇਸ ਕਿਸਮ ਦੇ ਘਟੀਆ ਜਿਹੇ ਨੇ, ਔਰ ਇਹ ਸਮਝਦੇ ਨੇ ਵੀ ਇਹ ਸਿੱਖ ਕੌਮ ਨੂੰ ਪਹਿਲਾਂ ਵੀ ਇਹਨਾਂ ਨੇ ਬੇਵਕੂਫ ਬਣਾਇਆ ਔਰ ਇਹ ਬਣਾਉਂਦੇ ਰਹਿਣਗੇ। ਸੋ ਇਹ ਜਿਹੜੀ ਸਾਰੀ ਫੇਲਿਅਰ ਹੈ, ਜੇ ਗੱਲ ਕਹਿਣੀ ਹੋਏ, ਇਹ ਠੀਕ ਹੈ ਕਿ ਸ਼੍ਰੋਮਣੀ ਕਮੇਟੀ 100 ਸਾਲ ਪਹਿਲਾਂ ਜਿਹੜੀ ਲਹਿਰ ਖੜੀ ਹੋਈ 1849 ਚ ਅੰਗਰੇਜ਼ ਪੰਜਾਬ ਚ ਆਏ, ਮਹੰਤ ਜਿਹੜੇ ਨੇ ਉਹਨਾਂ ਨੂੰ 1850 ਚ ਜਾਇਦਾਦਾਂ ਉਹਨਾਂ ਦੇ ਨਾਲ ਵਾ ਦਿੱਤੀਆਂ ਸਰਕਾਰ ਨੇ, ਪਰਸਨਲ ਪ੍ਰਾਪਰਟੀ ਬਣਾ ਦਿੱਤਾ। ਇਧਰ ਦਰਬਾਰ ਸਾਹਿਬ ਚ ਲਿਆ ਕੇ ਪ੍ਰਕਰਮਾਂ ਚ ਮੂਰਤੀਆਂ ਰੱਖ ਦਿੱਤੀਆਂ। ਉਹ ਸਾਰਾ ਜਿਹੜਾ ਆਰੀਆ ਸਮਾਜੀ ਵੀ ਆ ਗਏ, ਈਸਾਈ ਪਾਦਰੀ ਵੀ ਆ ਗਏ। ਉਸ ਸਾਰੇ ਦੌਰੇ ਨੂੰ ਕਾਊਂਟਰ ਕਰਨ ਦੇ ਲਈ ਅੰਗਰੇਜ਼ਾਂ ਨੇ ਦੇਖ ਲਿਆ ਸੀ ਵੀ ਗੁਰਦੁਆਰੇ ਨੇ ਜਿਹੜੀ ਮੋਟੀਵੇਸ਼ਨ ਹੈ ਉਹ ਸਿੱਖਾਂ ਦੀ, ਉਹ ਉਹਨਾਂ ਨੇ ਕਾਬੂ ਕਰ ਲਏ। ਔਰ ਉਹਨਾਂ ਦੀ ਜਿਹੜੀ ਕਰਪਸ਼ਨ ਲੈਵਲ ਹੈ, ਕਿਉਂਕਿ ਜਦੋਂ ਉਹਨਾਂ ਦੀ ਨਿੱਜੀ ਜਾਇਦਾਦ ਬਣ ਗਿਆ, ਮਹੰਤਾਂ ਦੀ ਮਹੰਤ ਮਰ ਗਿਆ, ਉਹਦਾ ਅੱਗੋਂ ਆ ਗਿਆ ਚੇਲਾ ਆ ਗਿਆ ਜਾਂ ਉਹਦਾ ਪੁੱਤਰ ਆ ਗਿਆ, ਔਰ ਜੋ ਦੁਰਾਚਾਰ ਬਦਕਾਰੀਆਂ ਨੇ ਉੱਥੇ ਹੋਣ ਲੱਗ ਗਈਆਂ, ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ, ਕਿਉਂਕਿ ਹਕੂਮਤ ਉਹਨਾਂ ਦੀ ਪਿੱਠ ਦੇ ਉੱਤੇ ਸੀ। ਲੇਕਿਨ ਇਹਦਾ ਚੈਲੰਜ ਫਾਈਨਲ ਜਿਹੜਾ ਸ਼੍ਰੋਮਣੀ ਕਮੇਟੀ ਬਣਨ ਤੋਂ ਪਹਿਲਾਂ 1999 ਦਾ ਜਲਿਆਂਵਾਲੇ ਬਾਗ ਦਾ ਸਾਕਾ, ਕਿ ਜਿਹੜਾ ਵਰਤਾਣ ਵਾਲੇ ਡਾਇਰ ਨੂੰ ਅਕਾਲ ਤਖਤ ਤੇ ਸੱਦ ਕੇ ਉਦੋਂ ਦੇ ਸਰਬਰਾਹ ਰੂੜ ਸਿੰਘ ਨੇ ਆਨਰ ਕੀਤਾ, ਸਿਰੋਪਾਓ ਦਿੱਤਾ। ਸੋ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਲਾਸਟ ਸਟਰਾ ਔਨ ਦਾ ਕੈਮਲਸ ਬੈਕ, ਕਿ ਉਹ ਸਾਰਾ ਚੱਲ ਰਿਹਾ ਸੀ, ਉਹਨਾਂ ਦੇ ਦੁਰਾਚਾਰ ਦੀਆਂ ਕਹਾਣੀਆਂ, ਮਹੰਤ ਨਰੈਣੂ ਕੀ ਕਰ ਰਿਹਾ ਹੈ, ਨਨਕਾਣਾ ਸਾਹਿਬ ਤਰਨਤਾਰਨ ਦੇ ਮਹੰਤ ਕੀ ਕਰ ਰਹੇ ਨੇ, ਬਾਬੇ ਕੀ ਬੇਰ ਸਿਆਲਕੋਟ ਦੇ ਕਰਪਟ ਮਹੰਤ ਕੀ ਕਰ ਰਹੇ ਨੇ। ਪਰ ਇਹ ਇੱਕ ਫਾਈਨਲ ਟ੍ਰਿਗਰਿੰਗ ਪੁਆਇੰਟ ਬਣਿਆ। ਔਰ 1920 ਤੱਕ ਅਸੀਂ ਦੇਖਦੇ ਹਾਂ 13 ਅਪ੍ਰੈਲ 1999 ਤੋਂ ਬਾਅਦ ਪਹਿਲਾ ਇਕੱਠ 1920 ਚ ਹੁੰਦਾ। ਫਿਰ ਉਹਦੇ ਨਾਲ ਹੋਰ ਜੁੜਿਆ ਹੈ ਕਿ ਭਾਈ ਦਲਿਤ ਭਾਈਚਾਰਾ, ਉਹਨਾਂ ਨਾਲ ਕਿਵੇਂ ਡਿਸਕ੍ਰਿਮੀਨੇਸ਼ਨ ਇਹ ਪੁਜਾਰੀ ਕਰਦੇ ਸੀ, ਬ੍ਰਾਹਮਣਵਾਦੀ ਔਰ ਇਹ ਸਾਰੇ ਨੂੰ। ਸੋ ਇਹ ਇੱਕ ਚੇਂਜ ਵੱਲ ਗੱਲ ਤੁਰੀ, ਭਾਰੀ ਕੁਰਬਾਨੀਆਂ ਤੋਂ ਨਾਲ ਸ਼੍ਰੋਮਣੀ ਕਮੇਟੀ ਹੋਂਦ ਚ ਆਈ। ਔਰ ਜ਼ਾਹਰ ਹੈ ਕਿ ਉਹ ਜਿਹੜਾ 4 ਸਾਲ ਦੇ ਮੋਰਚੇ ਸੀ ਉਹਦੇ ਚ ਉਹਨਾਂ ਨੇ ਸਿੱਖ ਕੌਮ ਨੂੰ ਇੱਕ ਪਛਾਣ ਵੀ ਦਿੱਤੀ, ਇੱਕ ਸਤਿਕਾਰ ਵੀ ਵਧਾਇਆ। ਔਰ ਜਦੋਂ ਚਾਬੀਆਂ ਦਾ ਮੋਰਚਾ ਫਤਿਹ ਹੁੰਦਾ ਹੈ,
ਇਹ ਗਾਂਧੀ ਜਿਹੜਾ ਕਿ ਉਦੋਂ ਬਿਲਕੁਲ ਉਦੋਂ ਤੱਕ ਲੂਜ਼ਰ ਸੀ, ਉਸ ਤੋਂ ਪਹਿਲਾਂ ਅਫਰੀਕਾ 'ਚ ਰਿਹਾ ਔਰ ਕੁਛ ਨਹੀਂ ਸੀ, ਉਹ ਟੈਲੀਗ੍ਰਾਮ ਕਰਦਾ ਹੈ ਜਿਹੜੀ ਜੂਨ 84 ਤੱਕ ਪਈ ਰਹੀ, ਜਦੋਂ ਇਹਨਾਂ ਨੇ ਲੁੱਟਿਆ ਉਹਨੂੰ ਔਰ ਸਾੜਿਆ, ਉਹਦੇ 'ਚ ਡਿਸਟਰੋਏ ਕਹਿੰਦੇ ਹੋ ਗਈ, ਉਹਦੇ 'ਚ ਸੀ ਕੰਗ੍ਰੈਚੁਲੇਸ਼ਨਸ, you have won the first war of independence and now liberate your brothers and sisters of India and come and fight the bigger war। कि मुबारक, ਤੁਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ, ਹੁਣ ਸਾਡੀ ਮਦਦ ਕਰੋ ਭਾਰਤ ਨੂੰ ਆਜ਼ਾਦ ਕਰਾਉਣ 'ਚ। ਸੋ ਜ਼ਾਹਿਰ ਹੈ ਵੀ ਅੰਗਰੇਜ਼ੀ ਸਰਕਾਰ ਦਾ ਝੁਕਣਾ ਉਸ ਪੀਰੀਅਡ 'ਚ ਕੋਈ ਛੋਟੀ ਗੱਲ ਨਹੀਂ ਸੀ, ਔਰ ਉਹਦੇ 'ਚ ਸਿੱਖਾਂ ਦੀ ਇੱਕ ਵੱਖਰੀ ਪਛਾਣ ਪੰਜ ਕਕਾਰੀ ਰੂਪ ਦੀ ਇਹ ਨਿਕਲੀ। ਹੁਣ ਉਹ ਜਿਹੜਾ ਸਾਰਾ ਕਰੰਟ ਸੀ, ਹੁਣ ਪਹਿਲੀ ਬੇਸ਼ੱਕ ਬਿਗਨਿੰਗ ਧਾਰਮਿਕ ਸੀ, ਮਜ਼ਹਬੀ ਸੀ, ਔਰ ਉਹਦੇ ਚੋਂ ਜਿਹੜੀ ਪਛਾਣ ਨਿਕਲੀ ਔਰ 20ਵਿਆਂ ਦੇ ਅਖੀਰ ਤੱਕ ਪਹੁੰਚਦੇ ਆ ਜੋ ਹਾਲਾਤ ਬਦਲਦੇ ਚਲੇ ਗਏ। 1900 ਜਿਹੜੀ 35-36 ਦੀ ਇਲੈਕਸ਼ਨ 33-34 ਦੀ ਹੁੰਦੀ ਹੈ, ਉਹਦੇ 'ਚ ਸਿੱਖਾਂ ਨੂੰ ਅਲੱਗ ਇਲੈਕਟੋਰੇਟ ਦੇ ਤੌਰ ਦੇ ਉੱਤੇ ਅਲੱਗ ਤੁਸੀਂ ਆਪਣੇ ਨੁਮਾਇੰਦੇ ਚੁਣ ਸਕਦੇ ਹੋ। ਫਿਰ ਰਾਊਂਡ ਟੇਬਲ ਕਾਨਫਰੰਸਿਸ ਦੇ ਦੌਰ 'ਚ ਸਿੱਖਾਂ ਦੀ ਵੱਖਰੀ ਹੋਂਦ। ਸੋ ਉਸ ਸਭ ਦਾ ਧੁਰਾ ਵੀ ਅਕਾਲੀ ਦਲ ਜਿਹੜਾ ਉਹ 1920 'ਚ ਹੀ ਅਖੀਰ 'ਚ ਹੋਂਦ 'ਚ ਆਉਂਦਾ ਹੈ ਔਰ ਜਥੇ ਬਣਦੇ ਨੇ, ਕਿਉਂਕਿ ਧਾਰਮਿਕ ਅਵੇਅਰਨੈਸ ਦੇ ਲਈ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਤੁਹਾਡੇ ਕੋਲ ਇੰਸਟੀਟਿਊਸ਼ਨ ਤਾਂ ਕੋਈ ਚਾਹੀਦੀ ਹੈ। ਸੋ ਉਹ ਜਿਹੜੇ ਨੇ ਇੰਡੀਪੈਂਡੈਂਟ ਆਪਣੇ, ਜਿਹਨੂੰ ਤੁਸੀਂ ਇੱਕ ਕਿਸਮ ਦੇ ਜਾਗਰੂਕ ਛੋਟੇ ਛੋਟੇ ਗਰੁੱਪ ਬਣੇ ਜਿਨ੍ਹਾਂ ਨੂੰ ਜਥੇ ਕਹਿੰਦੇ ਸੀ, ਜਿਹੜਾ ਉਹਦਾ ਮੁਖੀ ਸੀ ਉਹਨੂੰ ਜਥੇਦਾਰ ਕਹਿੰਦੇ ਸੀ, ਔਰ ਇਵੇਂ ਇੱਕ ਪਾਰਟੀ ਦੇ ਰੂਪ 'ਚ ਸੰਗਠਿਤ ਹੋਈ। ਜਦੋਂ ਚੋਣਾਂ ਹੋਣੀਆਂ ਸ਼ੁਰੂ ਹੋਈਆਂ, ਸੈਪਰੇਟ ਇਲੈਕਟੋਰੇਟ ਵੀ ਬਣਿਆ, ਔਰ ਜ਼ਾਹਿਰ ਹੈ ਕਿ ਉਹ ਸ਼੍ਰੋਮਣੀ ਕਮੇਟੀ ਸਾਡੀ ਧਾਰਮਿਕ ਸੰਸਥਾ ਬਣੀ। ਅਕਾਲੀ ਦਲ ਜਿਹੜੀ ਹੈ ਸਿੱਖ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਬਣੀ। ਸਿਆਸੀ ਜਮਾਤ ਨੇ ਤਾਂ ਜੋ ਚੰਨ ਚਾੜਿਆ ਉਹ ਤਾਂ ਸਾਹਮਣੇ ਹੀ ਹੈ ਕਿ 1930ਵਿਆਂ ਦੀ ਕਾਮਯਾਬੀ ਦੇ ਬਾਵਜੂਦ 1940ਵਿਆਂ 'ਚ ਜਿਹੜੇ ਸਿਆਸੀ ਧਿਰ ਸੀ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਜਾਂ ਊਧਮ ਸਿੰਘ ਨਾਗੋਕੇ, ਇਹ ਸਾਰੇ ਕਾਂਗਰਸ ਦੀ ਝੋਲੀ 'ਚ ਜਾ ਬੈਠੇ। ਔਰ ਨਤੀਜਾ ਕਿ ਭਾਈ ਇਹਦੇ ਬਾਵਜੂਦ ਕਿ 47 ਦੀ ਵੰਡ ਵੇਲੇ ਸਾਡੇ ਕੋਲ ਆਪਣਾ ਮੁਲਕ ਲੈਣ ਦੀ ਆਪਸ਼ਨ ਸੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਆਫਰ ਸੀ ਆਟੋਨਮੀ ਵਿਦ ਇਨ ਦਾ ਕੰਟਰੀ, ਲੇਕਿਨ ਉਹਨੂੰ ਸਭ ਨੂੰ ਪਾਸੇ ਰੱਖ ਕੇ ਕਾਂਗਰਸ ਦੀ ਗੋਦ 'ਚ ਬੈਠ ਗਏ ਔਰ ਸਿਆਸੀ ਅਕਾਲੀ ਦਲ ਨੇ ਤਾਂ ਬੇੜਾ ਉਦੋਂ ਹੀ ਗਰਕ ਕਰਕੇ ਦਿਖਾ ਦਿੱਤਾ। ਔਰ ਫਿਰ ਬੇਸ਼ੱਕ ਤੁਸੀਂ ਪੰਜਾਬੀ ਸੂਬੇ ਤੱਕ ਪਹੁੰਚਣ 'ਚ ਮਾਸਟਰ ਤਾਰਾ ਸਿੰਘ ਦੀ ਕਿਆਦਤ ਨੂੰ ਕ੍ਰੈਡਿਟ ਦੇ ਸਕਦੇ ਹੋ ਕਿ ਉਹਨਾਂ ਨੇ ਸੰਗਠਿਤ ਕਰਕੇ ਇਸ ਪਾਰਟ ਨੂੰ ਤੋਰਿਆ, ਲੇਕਿਨ ਇਨ ਦਾ ਐਂਡ ਆਫ ਦਾ ਡੇ ਜਦੋਂ ਤੱਕ ਫਿਰ ਧਰਮਯੁੱਧ ਮੋਰਚੇ ਤੱਕ ਗੱਲ ਆਉਂਦੀ ਹੈ ਤੇ ਇਹਨਾਂ ਨੇ ਟੋੜਾ ਬਾਦਲ ਤਲਵੰਡੀ ਦੀ ਕਿਆਦਤ ਦੇ ਥੱਲੇ ਫਿਰ ਕਿਵੇਂ ਇਹਨਾਂ ਨੇ ਬਿਟਰੇ ਕੀਤਾ, ਸੰਤ ਭਿੰਡਰਾਂ ਵਾਲਿਆਂ ਨੂੰ ਬਿਟਰੇ ਕੀਤਾ, ਕਿਵੇਂ ਘੱਲੂਘਾਰਾ 84 ਦੇ ਲਈ ਇੱਕ ਧਿਰ ਬਣੇ ਤੇ ਜੂਨ 84 ਤੋਂ ਬਾਅਦ ਸਿਆਸੀ ਤੌਰ ਤੇ ਕਿਵੇਂ ਇਹਨਾਂ ਨੇ ਜਿਹੜੀਆਂ ਨੇ ਬਾਜ਼ੀਆਂ ਉਲਟ ਬਾਜ਼ੀਆਂ ਲਾਈਆਂ ਕਿ ਇੱਕ ਪਾਸੇ ਕਦੇ ਸੈਕਟਰੀ UN ਦੇ ਸੈਕਟਰੀ ਜਨਰਲ ਬੁਟਰੋਸ ਗਾਲੀ ਨੂੰ ਮੈਮੋਰੈਂਡਮ ਦੇਣ ਵੀ ਤੁਰ ਪੈਂਦੇ ਨੇ ਕਿ ਜੀ ਸਾਨੂੰ ਆਜ਼ਾਦ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿਓ ਪੰਜਾਬ 'ਚ, ਤੇ ਉਹੀ ਜਿਹੜੇ ਨੇ ਮੁੜ ਕੇ ਜੋ ਕੁਝ ਚੱਲ ਰਿਹਾ ਉਸ ਦੇ ਵਿੱਚ ਉਹਨਾਂ ਨੇ ਘੁੰਗਣੀਆਂ ਮੂੰਹ 'ਚ ਪਾਈਆਂ ਹੋਈਆਂ ਔਰ ਜਿਹੜੀ ਪੰਥਕ ਆਜ਼ਾਦੀ ਦੀ ਗੱਲ ਕਰਦੇ ਨੇ ਉਹਨਾਂ ਨੂੰ ਦਹਿਸ਼ਤਗਰਦ ਤੇ ISI ਏਜੰਟ ਕਹਿਣ 'ਚ ਵੀ ਇਹਨਾਂ ਨੇ ਕੋਈ ਕਦੇ ਕਸਰ ਨਹੀਂ ਬਾਕੀ ਛੱਡੀ। ਹੁਣ ਇਹ ਫੇਲਿਅਰ ਤਾਂ ਰਹੀ। ਹੁਣ ਧਾਰਮਿਕ ਦੀ ਵੀ ਜੇ ਗੱਲ ਕਰੀਏ, ਸ਼੍ਰੋਮਣੀ ਕਮੇਟੀ ਦੇ 100 ਸਾਲ ਦੀ ਗੱਲ ਕਰਦੇ, ਆਉਣ ਵਾਲੇ ਦਿਨਾਂ 'ਚ ਵੀ ਅਸੀਂ ਜਾਰੀ ਰੱਖਾਂਗੇ ਜਿਹੜਾ ਵੀ ਇਸ ਨਾਲ ਜੁੜੇ ਹੋਰ ਟੌਪਿਕ ਆਣਗੇ। ਪਰ ਧਾਰਮਿਕ ਤੌਰ ਤੇ ਜੇ ਤੁਸੀਂ ਅੱਜ ਦਾ ਪੰਜਾਬ ਦੇਖ ਲਓ, 12,500 ਦੇ ਲਗਭਗ ਪਿੰਡ ਨੇ ਔਰ ਸਿੱਖ ਜਵਾਨੀ ਜਿਵੇਂ ਸਿੱਖੀ ਤੋਂ ਦੂਰ ਹੋਈ ਹੈ, ਸਿੱਖੀ ਸਰੂਪ 'ਚ ਨਾ ਰਹਿਣਾ, ਨਸ਼ਿਆਂ ਦਾ ਆਣਾ, ਸ਼ਰਾਬ ਤਾਂ ਹੁਣ ਨਸ਼ਾ ਹੀ ਨਹੀਂ ਗਿਣਿਆ ਜਾਂਦਾ, ਜੋ ਇਹ ਜਿਹੜੀ ਹੈ ਹੈਰੋਇਨ, ਕੋਕੇਨ ਔਰ ਓਪੀਅਮ ਔਰ ਦੂਜਾ ਕਿਸ ਲੈਵਲ ਤੱਕ, ਔਰ ਖਾਸ ਤੌਰ ਤੇ ਕੋਈ ਈਸਾਈ ਮਤ 'ਚ ਵੜ ਰਿਹਾ ਹੈ, ਕੋਈ ਡੇਰਿਆਂ 'ਚ ਵੜ ਰਿਹਾ ਹੈ, ਕਿਸੇ ਹੋਰ 'ਚ ਵੜ ਰਿਹਾ ਹੈ। ਵੀ ਇੰਨਾ 100 ਸਾਲ 'ਚ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪਰਫਾਰਮੈਂਸ ਹੀ ਦੇਖਣੀ ਹੋਏ ਤੇ ਕਿੱਥੇ ਮੋਰਚਿਆਂ 'ਚ ਜਾ ਕੇ ਆਮ ਲੋਕ ਸਿੱਖੀ 'ਚ ਆ ਕੇ ਪੰਜ ਕਕਾਰੀ ਰੂਪ 'ਚ ਉਹਨਾਂ ਨੇ ਬ੍ਰਿਟਿਸ਼ ਹਕੂਮਤ ਚੁਕਾ ਦਿੱਤੀ ਔਰ ਇਹ ਅਰਬਾਂ ਰੁਪਈਆਂ ਦੇ ਬਜਟ ਵਾਲੀ ਇਹ ਸਾਰੀ ਕਮੇਟੀ ਨੇ 100 ਸਾਲ 'ਚ ਸਿੱਖੀ ਦਾ ਥੱਲਾ ਲਾ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਇਸ ਕਿਸਮ ਦੇ ਇਕੱਠ 'ਚ ਹੁੰਦਾ ਕਿ ਵੀ ਕਿਸ ਗੱਲ ਨੇ ਫੇਲਿਅਰ ਕੀਤੇ ਆ, ਕਿਉਂ ਸ਼੍ਰੋਮਣੀ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਧਾਰਮਿਕ ਫਰੰਟ ਤੇ ਵੀ ਔਰ ਸਿਆਸੀ ਫਰੰਟ ਤੇ ਵੀ ਕੌਮ ਨੂੰ ਬਿਟਰੇ ਕੀਤਾ। ਪਰ ਉੱਥੇ ਤਾਂ ਉਹ ਇਸ ਕਿਸਮ ਦੀ ਸਾਰੀ ਟੋਨ ਟਿਊਨਿੰਗ ਸੈੱਟ ਕੀਤੀ ਗਈ ਕਿ ਭਾਈ ਜਿਵੇਂ
ਬਾਦਲ ਹੀ ਪੰਥ ਨੇ, ਸ਼੍ਰੋਮਣੀ ਕਮੇਟੀ ਦਾ ਮਤਲਬ ਅਕਾਲੀ ਦਲ ਹੈ, ਅਕਾਲੀ ਦਲ ਦਾ ਮਤਲਬ ਬਾਦਲ ਹੈ। ਜਿਹੜਾ ਇਹਨਾਂ ਦੀਆਂ ਗਲਤੀਆਂ ਨੂੰ ਪੁਆਇੰਟ ਆਊਟ ਕਰੇ ਉਹ ਮਹੰਤਾਂ ਵਾਂਗ ਹੈ, ਔਰ ਸੰਗਤ ਨੂੰ ਕਾਲ ਦਿੱਤੀ ਕਿ ਜੀ ਤੁਸੀਂ ਡਾਂਗਾ ਲੈ ਕੇ ਫਿਰ ਪਹੁੰਚ ਜਾਓ ਔਰ ਫਿਰ ਇਹਨਾਂ ਦੀ ਜਰਾ ਭੁਗਤ ਸਵਾਰੋ। ਤੇ ਇਸ ਸਾਰੇ ਜੋ ਮੈਂ ਸਮਝਦਾ ਕਿ ਵੀ ਇਹ ਇੱਕ ਗੰਭੀਰ ਗੱਲ ਹੈ ਜਿਸ ਨੂੰ ਸਿੱਖ ਸੰਗਤਾਂ ਔਰ ਖਾਸ ਤੌਰ ਤੇ ਜਿਹੜਾ ਇਸ ਵੇਲੇ ਦਾ ਦੌਰ ਹੈ ਵੀ ਜਿੱਥੇ ਇੱਕ ਪਾਸੇ RSS ਸਿੱਧੇ ਤੌਰ ਦੇ ਉੱਤੇ ਜਿਹੜੀ ਹੈ ਉਹ ਅਟੈਕਿੰਗ ਮੋਡ 'ਚ ਹੈ, ਕਿਸਾਨ ਉਹਨਾਂ ਦਾ ਕੀ ਹਾਲ ਕੀਤਾ ਹੋਇਆ ਹੈ, ਕਿਵੇਂ ਜਿਹੜਾ ਉਹ ਬਿਲਕੁਲ ਉਹਨਾਂ ਨੂੰ ਲੱਗਦਾ ਵੀ ਕੋਈ ਜਿਹੜਾ ਇਹ ਝੁਕਣ ਦਾ ਨਾਂ ਨਹੀਂ ਲੈਣਗੇ, ਕਿਉਂਕਿ ਉਹਨਾਂ ਨੇ ਉਧਰੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਉਹਨਾਂ ਨੇ ਟੁਕੜਾ ਸੁੱਟ ਦਿੱਤਾ ਹੈ। ਜਿਹੜੇ ਕੋਈ ਢੀਂਡਸੇ ਤੇ ਬ੍ਰਹਮਪੁਰੇ ਤੇ ਦੂਸਰੇ ਉਹ ਲੱਗਦੇ ਨੇ ਵੀ ਉਹਦੇ ਚੋਂ ਕੁਝ ਕੱਢ ਲਈਏ। ਸੋ ਇਹ ਇੱਕ ਅਫਸੋਸਨਾਕ ਪਾਰਟ ਹੈ ਕਿ ਇਸ 100 ਸਾਲ ਦੇ ਪੀਰੀਅਡ 'ਚ 100 ਇਅਰਸ ਕਿਸੇ ਇੰਸਟੀਟਿਊਸ਼ਨ ਦਾ ਹੋਣਾ, ਸਰਵਾਈਵ ਕਰਨਾ ਇਹ ਵੱਡੀ ਗੱਲ ਹੁੰਦੀ ਹੈ। ਪਰ ਇਹਨਾਂ ਦੋਨਾਂ ਹੀ ਸੰਸਥਾਵਾਂ ਨੇ ਜੇ ਅੱਜ ਦੇ ਦੌਰ 'ਚ ਕਹਿਣਾ ਹੋਏ ਧਾਰਮਿਕ ਪਿੜ ਦੇ ਵਿੱਚ ਵੀ ਔਰ ਸਿਆਸੀ ਪਿੜ ਦੇ ਵਿੱਚ ਵੀ ਸਿੱਖਾਂ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਇਹੀ ਨਹੀਂ ਕਿ ਭਾਈ ਉਹਨਾਂ ਦੇ ਜਿਹੜਾ ਉਹ ਆਸ ਦੇ ਪੂਰੇ ਨਹੀਂ ਉਤਰੇ, ਇਹਨਾਂ ਨੇ ਦੋਨੋਂ ਸ਼ੋਬਿਆਂ ਨੂੰ ਹੀ ਕਲੈਪਸ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਪਹਿਲਾਂ ਤੇ ਤੁਹਾਨੂੰ TV 84 ਵੱਲੋਂ ਸਭ ਨੂੰ ਸ਼ੁਭ ਕਾਮਨਾਵਾਂ ਕਿ ਤੁਸੀਂ TV 84 ਨੂੰ ਪਹਿਲੇ ਦਿਨ ਤੋਂ ਹੀ ਆਪਣਾ ਪਿਆਰ ਤੇ ਆਪਣਾ ਵਿਸ਼ਵਾਸ ਤੇ ਆਪਣੀ ਜਿਹੜੀ ਡੋਨੇਸ਼ਨ ਭੇਜੀ ਹੈ। ਸੋ ਇਹ ਸਾਰੀ ਦੁਨੀਆ ਵਿੱਚ ਬੜੇ ਹੀ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ। ਸੋ TV 84 ਗੁਰੂ ਨਾਨਕ ਸਾਹਿਬ ਜੀ ਦੀ ਸਾਂਝੀ ਵਾਲਤਾ ਜਿਹੜਾ ਸੁਨੇਹਾ ਹੈ ਉਸ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਸੋ TV 84 ਨੂੰ ਚਲਾਉਣ ਵਾਲੀ ਜੋ ਮਦਰ ਆਰਗੇਨਾਈਜੇਸ਼ਨ ਹੈ ਉਹ ਇੱਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਪਾਈ ਵੀ ਜਿਹੜੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਜਿਹੜੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈਗੀ ਹੈ ਉਹ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਤੁਸੀਂ ਜਿਹੜੀ ਹੈ ਉਹ ਭੇਜ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਜਿਹੜਾ ਕ੍ਰੈਡਿਟ ਕਾਰਡ ਹੈ, ਡੈਬਿਟ ਕਾਰਡ ਹੈ, ਪੇਪਲ ਦੀ ਜਿਹੜੀ ਵਰਤੋਂ ਤੁਸੀਂ ਉਹ ਕਰ ਸਕਦੇ ਹੋ। ਸੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।